ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। मैं आख्या सी ना पंजाबियों का हीरो जिहड़ा वो 2300 साल पहला राजा पोरस सी जिन्हें सिकंदर दे नाल जंग की सी। सिंधियां का हीरो राजा दाहर है, पश्तूना का हीरो अहमद शाह अब्दाली है, बलोचां का जिहड़ा मीर चाकर रिंद है। ते आ किहड़ी कौम है सरैकी जिन्हां दा हीरो गैर मुल्की है। पश्तूना का भी पश्तून है ते सरैकियां का भी हीरो पश्तून है। और मुजफ्फर सदोज़ई ਜਿਹੜਾ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਦਾ ਗਵਰਨਰ ਸੀ। ਅਹਿਮਦ ਸ਼ਾਹ ਅਬਦਾਲੀ ਨੇ ਉਹਦੇ ਪਿਓ ਨੂੰ ਲਾਇਆ ਸੀ, ਫਿਰ ਅੱਗੋਂ ਉਹਦੇ ਪੁੱਤਰ ਨੇ ਉਹਨੂੰ ਮੁਜ਼ੱਫਰ ਨੂੰ ਮੁਕਰਰ ਰੱਖਿਆ। ਉਹ ਮੁਲਤਾਨ ਦਾ ਜਿਹੜਾ ਟੈਕਸ ਇਕੱਠਾ ਕਰਕੇ ਉਹ ਜਾਂਦਾ ਸੀ ਅਫਗਾਨਿਸਤਾਨ 'ਚ, ਕਿਉਂਕਿ ਜਿਹੜੇ ਬਾਦਸ਼ਾਹ ਹੁੰਦੇ ਹਨ ਉਹ ਸਾਰਾ ਟੈਕਸ ਆਪਣੇ ਦਾਰੁਲ ਹਕੂਮਤ 'ਚ ਇਕੱਠਾ ਕਰਦੇ ਹਨ। ਤੇ ਮੈਂ ਕਿਹਾ ਕਿਹੜੀ ਮਕਾਮੀ ਕੌਮ ਹੈ ਜਿਹਦਾ ਹੀਰੋ ਗੈਰ ਮੁਲਕੀ ਹੈ? ਤੇ ਭਰਾ ਆਂਦਾ ਭਾਈ ਗੈਰ ਮੁਲਕੀ ਹੀਰੋ ਕਿਉਂ ਨਹੀਂ ਹੋ ਸਕਦਾ ਹੈ। ਹੀਰੋ ਹੁੰਦੇ ਨੇ ਕਿਰਦਾਰ ਦੀ ਬੁਨਿਆਦ ਤੇ। ਅਸੀਂ ਮੁਸਲਮਾਨ ਹਾਂ, ਸਾਡੇ ਹੀਰੋ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ, ਸਾਡੇ ਹੀਰੋ ਹਜ਼ਰਤ ਅਬੂ ਬਕਰ, ਉਮਰ, ਉਸਮਾਨ, ਅਲੀ ਨੇ, ਹਜ਼ਰਤ ਇਮਾਮ ਹੁਸੈਨ ਨੇ। ਇਹ ਸਾਰੇ ਜਿਹੜੇ ਨੇ ਅਰਬ ਨੇ। ਸਾਡਾ ਇਹਨਾਂ ਨਾਲ ਕੋਈ ਉਹਦਾ ਐਥਨੀਸਿਟੀ ਦਾ ਤਾਂ ਰਿਸ਼ਤਾ ਨਹੀਂ। ਜ਼ਾਹਿਰ ਅਸੀਂ ਕਲਮਾ ਪੜ੍ਹਿਆ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਤੇ ਸਾਡੇ ਹੀਰੋ ਨੇ। ਲੇਕਿਨ ਜਦੋਂ ਕਿਸੇ ਮਕਾਮੀ ਕੌਮ ਦੇ ਉੱਤੇ ਕੋਈ ਬਾਹਰ ਵਾਲੀ ਕੌਮ ਆ ਕੇ, ਭਾਵੇਂ ਉਹ ਮੁਸਲਮਾਨ ਹੀ ਹੋਏ, ਉਹ ਕਬਜ਼ਾ ਕਰੇ ਤੇ ਉਹ ਆ ਕੇ ਆਖੇ ਕਿ ਤੁਹਾਡਾ ਇਲਾਕਾ ਨਹੀਂ ਹੈ, ਸਾਡਾ ਇਲਾਕਾ ਹੈ, ਤੇ ਫਿਰ ਦੱਸਣਾ ਪੈਂਦਾ ਕਿ ਹੀਰੋ ਕੀ ਹੁੰਦਾ ਤੇ ਜ਼ੀਰੋ ਕੀ ਹੁੰਦਾ। ਮਸਲਨ ਸਿੰਧੀਆਂ ਨੂੰ ਇਹਨਾਂ ਨੇ ਕਿਹਾ ਸਿੰਧੀ ਜਾਹਲਾਂ ਦੀ ਜ਼ੁਬਾਨ ਹੈ। ਸਿੰਧੀ ਕੋਈ ਜ਼ੁਬਾਨ ਹੀ ਨਹੀਂ, ਸਿੰਧੀ ਕੋਈ ਤਹਿਜ਼ੀਬ ਹੀ ਨਹੀਂ। ਉਰਦੂ ਵਾਲੇ ਤਹਿਜ਼ੀਬ ਯਾਫਤਾ ਨੇ, ਉਰਦੂ ਕੌਮੀ ਜ਼ੁਬਾਨ ਹੈ। ਤੇ ਸਿੰਧੀਆਂ ਨੂੰ ਆਪਣੀ ਜਾਨ ਦੇ ਲਾਲੇ ਪੈ ਗਏ। ਸਿੰਧੀਆਂ ਨੇ ਫਿਰ ਆਪਣੀ ਤਾਰੀਖ 'ਚ ਝਾਤੀ ਮਾਰੀ। ਉਹਨਾਂ ਕਿਹਾ ਤੁਹਾਡਾ ਇਹਨਾਂ ਨੇ ਆਖਿਆ उर्दू बोलने वाले मुसलमानों का हीरो मोहम्मद बिन कासम है, अहमद शाह अब्दाली है, गजनवी है, गोरी है। तो ये सिंधी और ये जो पंजाबी हैं, ये जो हैं ये गुलामों की नस्लें हैं, ये बुजदल हैं, ये वो हैं। उन्हें फिर आख्या कि साडा हीरो राजा दाहर जे, कर लो जो करन हुंदा जी। ते नाले जिहड़ी भी कौम हुंदी है ना, ਉਹਦੀ ਆਪਣੀ ਤਾਰੀਖ ਦੇ ਵਿੱਚ ਜਿਹੜੇ ਲੋਕ ਹੁੰਦੇ ਨੇ ਉਹਨਾਂ ਨਾਲ ਜੁੜਨਾ ਜ਼ਰੂਰੀ ਹੁੰਦਾ ਹੈ। ਹੁਣ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਨੌਸ਼ਰਵਾਂ ਆਦਲ ਦੀ ਤਾਰੀਫ ਕੀਤੀ ਹੈ। ਨੌਸ਼ਰਵਾਂ ਆਦਲ ਇੱਕ ਆਤਸ਼ ਪ੍ਰਸਤ ਸੀ, ਲੇਕਿਨ ਉਹਦੇ ਕਿਰਦਾਰ ਦੀ ਤਾਰੀਫ ਸੀ। ਔਰ ਉਹ ਇਰਾਨੀ ਅੱਜ ਵੀ ਨੌਸ਼ਰਵਾਂ ਆਦਲ ਦੀ ਤਾਰੀਫ, ਬੜੇ ਪੱਕੇ ਸ਼ੀਆ ਨੇ ਨਾ, ਉਹ ਬੜੇ ਪੱਕੇ ਮੁੱਲੇ ਨੇ ਔਰ ਪੂਰੀ ਦੁਨੀਆ ਸ਼ੀਆਇਜ਼ਮ ਦਾ ਪ੍ਰਚਾਰ ਕਰਦੇ ਨੇ। ਲੇਕਿਨ ਇਰਾਨ ਦੇ ਜਿਹੜੇ ਗੈਰ ਮੁਸਲਿਮ ਹੀਰੋ ਨੇ ਅੱਜ ਵੀ ਉਹਨਾਂ ਨੂੰ ਆਪਣਾ ਹੀਰੋ ਮੰਨਦੇ ਨੇ। ਨੌਸ਼ਰਵਾਂ ਆਦਲ ਔਰ ਅਨਮਨ ਜਸ਼ਨ ਨਰੋਜ਼ ਮਨਾਉਂਦੇ ਨੇ ਇਰਾਨੀ ਮੌਲਵੀ, ਇਰਾਨੀ ਮੁੱਲਾ ਜਸ਼ਨ ਨਰੋਜ਼ ਮਨਾਉਂਦੇ ਨੇ, ਜਿਹੜਾ ਆਤਸ਼ਪ੍ਰਸਤਾਂ ਦਾ ਚੱਲ ਰਿਹਾ ਨਵਾਂ ਸਾਲ। ਤੇ ਉੱਥੇ ਕੋਈ ਨਹੀਂ ਹੁੰਦਾ। ਅਰਬ ਜਿਹੜੇ ਨੇ ਆਪਣੇ ਜਿਹੜੇ ਬਾਪ ਦਾਦਾ ਨੇ ਮੁਸ਼ਰਕ, ਉਹਨਾਂ ਤੇ ਫਖਰ ਕਰਦੇ ਨੇ। ਤੇ ਅਸੀਂ ਕਰ ਲਈਏ। ਉਹ ਇੱਕ ਭਰਾ ਆਂਦਾ, ਉਹ ਜਿਹੜਾ ਰਾਜਾ ਪੋਰਸ ਮੁਸਲਮਾਨੋਂ ਦਾ ਦੁਸ਼ਮਨ, ਹਮਾਰਾ ਹੀਰੋ ਨਹੀਂ ਹੋ ਸਕਦਾ। ਬੰਦਾ ਪੁੱਛੇ ਰਾਜਾ ਪੋਰਸ ਦੇ ਦੌਰ ਦੇ ਵਿੱਚ ਤੇ ਕੋਈ ਮੁਸਲਮਾਨ ਹੈ ਹੀ ਨਹੀਂ ਸੀ। ਉਹ 2300 ਸਾਲ ਪਹਿਲਾਂ ਸੀ ਤੇ ਉਹ ਮੁਸਲਮਾਨਾਂ ਦਾ ਕਿਵੇਂ ਦੁਸ਼ਮਣ ਹੋ ਗਿਆ? ਤੁਸਾਂ ਸਿਰਫ ਇਹ ਫਰਜ਼ ਕੀਤਾ ਹੈ ਕਿ ਹਿੰਦੂ ਦੁਸ਼ਮਣ ਨੇ, ਲਿਹਾਜ਼ਾ ਜਿਹੜਾ ਵੀ ਉਹਨਾਂ ਦਾ ਵੱਡਾ ਹੈ ਉਹ ਸਾਡੇ ਹੀ ਸਨ, ਸਾਡੇ ਪਿਓ ਦਾ ਤੇ ਹਿੰਦੂ ਸਨ ਨਾ। ਇਹਦੇ 'ਚ ਕਿਹੜੀ ਬੁਰਾਈ ਹੈ? ਅਰਬਾਂ ਦੇ ਪਿਓ ਦਾ ਦੇ ਮੁਸ਼ਰਕ ਸਨ, ਇਰਾਨੀਆਂ ਦੇ, ਬਲੋਚਾਂ ਦੇ, ਜਿਹੜੇ ਨੇ ਅਫਗਾਨੀਆਂ ਦੇ, ਇਹਨਾਂ ਦੇ ਆਤਸ਼ਪ੍ਰਸਤ ਸਨ, ਕੋਈ ਬੁੱਧ ਪ੍ਰਸਤ ਸਨ, ਕੋਈ ਬੁੱਧ ਮਤ ਵਾਲੇ ਸਨ, ਮੁਖਤਲਿਫ ਸਾਰੇ ਗੈਰ ਮੁਸਲਿਮ ਸਨ। ਉਹ ਸਾਰੇ ਫਖਰ ਕਰੀ ਜਾਣ ਤੇ ਅਸੀਂ ਫਖਰ ਕਰੀਏ ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੋਮੀ। ਤੇ ਜਦੋਂ ਕੀ ਹੋਇਆ, ਮੁਲਤਾਨ ਸਦੀਆਂ ਤੋਂ ਦਰਿਆ ਚਨਾਬ ਦੇ ਕਿਨਾਰੇ ਸਾਡਾ ਸ਼ਹਿਰ ਹੈ। ਸਾਡੇ ਦਰਿਆ ਨੇ ਨਾ, ਇਹ ਪਸ਼ਤੂਨਾ ਦੇ ਦਰਿਆ ਨੇ। ਇਹ ਸਿੰਧ ਬਲੋਚ, ਜਿਹੜਾ ਚਨਾਬ, ਜੇਲਮ, ਰਾਵੀ, ਚਨਾਬ, ਸਤਲੁਜ, ਇਹ ਬਲੋਚਾਂ ਦੇ ਦਰਿਆ ਨੇ, ਪਸ਼ਤੂਨਾ ਦੇ ਦਰਿਆ ਨੇ ਕਿ ਪੰਜਾਬੀਆਂ ਦੇ ਦਰਿਆ ਨੇ। ਇਹ ਸਦੀਆਂ ਤੋਂ ਸਾਡੇ ਦਰਿਆ ਨੇ। ਇਹਦੇ ਕੰਢੇ ਦੇ ਉੱਤੇ ਸਾਡੇ ਲੋਕ ਹੀ ਬੈਠੇ ਨੇ। ਪਸ਼ਤੂਨ ਬਲੋਚ ਆਏ ਨੇ, ਸਾਡੇ ਭਰਾ ਨੇ। ਅਸੀਂ ਨੇ 100 ਬਿਸਮਿਲ੍ਲਾ ਰਵੋ। ਲੇਕਿਨ ਇਹ ਤੁਸੀਂ ਆਖੋਗੇ ਕਿ ਮੁਲਤਾਨ ਜੋ ਹੈ 18ਵੀਂ ਸਦੀ ਤੋਂ ਜਿਸ ਕੌਮ ਦੀ ਤਾਰੀਖ ਸ਼ੁਰੂ ਹੁੰਦੀ ਹੈ कि 18वीं सदी में उधर 1818 में मुजफ्फर सदोज़ई था। लिहाजा पिछले 3004 साल तो जी कौम बैठी है ना उत्थे, ਉਹਦਾ कोई हक नहीं। तो नवी है। ਉਹ ਮੈਨੂੰ ਵੇਂਸ ਇੱਕ ਮੁੰਡਾ ਮਿਲਿਆ ਮੁਲਤਾਨ ਦਾ, ਆਂਦਾ ਭਾਈ ਹਮ ਜੋ ਨਾ ਪੰਜਾਬੀ ਨਹੀਂ ਹੈ। ਮੈਂ ਕਿਹਾ ਪੁੱਤਰ ਤੂੰ ਜੱਟ ਹੈ, ਤੇਰੀ ਬਰਾਦਰੀ ਪੂਰੇ ਪੰਜਾਬ 'ਚ ਫੈਲੀ ਹੈ। ਉਹੀ ਉਹ ਜਿਹੜੇ ਜਨੂਬੀ ਪੰਜਾਬ ਦੇ ਜੱਟ ਨੇ ਨਾ, ਉਹਨਾਂ ਦੀ ਜੱਟ ਸ਼ਨਾਖਤ ਹੀ ਇਹਨਾਂ ਨੇ ਖਤਮ ਕਰਤੀ। ਮੇਰੇ ਨਾਲ ਇੱਥੇ ਲਈਆ ਦਾ ਮੁੰਡਾ ਹੈ, ਆਂਦਾ ਯਾਰ ਮੈਂ ਇੱਕ ਦਿਨ ਪੁਰਾਣੇ ਆਪਣੇ ਕਾਗਜ਼ਾਂ 'ਚ ਵੇਖਿਆ, ਅਸੀਂ ਇਸਰਾ ਜੱਟ ਆ ਤੇ ਸਾਡੇ 'ਚ ਲਿਖਿਆ ਸੀ ਜੱਟ। ਮੈਂ ਵੱਡੇ ਭਰਾ ਨੂੰ ਪੁੱਛਿਆ, ਉਹਨੇ ਕਿਹਾ ਉਂਝ ਹੀ ਸਾਡੇ ਦਾਦੇ ਨੇ ਜੱਟ ਲਹਾਤਾ। ਮਤਲਬ ਤੁਹਾਡੇ ਦਾਦੇ ਨੂੰ ਕੱਖ ਨਹੀਂ ਸੀ ਪਤਾ ਤੇ ਤੁਹਾਨੂੰ ਬ੍ਰੇਨ ਵਾਸ਼ ਕਰਤਾ ਉਹਨੇ। ਔਰ ਇਹ ਸਿਰਫ ਜੱਟ ਇੱਕ ਬਰਾਦਰੀ ਨਹੀਂ, ਪੇਸ਼ਾ ਹੈ। ਇਹ ਜਨੂਬੀ ਪੰਜਾਬ 'ਚ ਕਿਉਂ ਮਸਲਾ ਹੈ ਜਾਂ ਸਿੰਧ 'ਚ ਮਾੜਾ ਜਿਹਾ ਮਸਲਾ? ਕਿਉਂਕਿ ਇੱਥੇ ਬਲੋਚਾਂ ਔਰ ਪਸ਼ਤੂਨਾਂ ਦਾ ਅਸਰ ਜ਼ਿਆਦਾ ਹੋ ਗਿਆ। ਉਹਨਾਂ ਨੇ ਉਹ ਸ਼ਨਾਖਤ ਹੀ ਮਿਟਾ ਦਿੱਤੀ ਹੈ। ਉਹਨਾਂ ਕਿਹਾ ਜੱਟ ਹੋਣ ਦਾ ਮਤਲਬ ਹੈ ਕਾਸ਼ਤਕਾਰ। ਪੂਰੇ ਇੰਡੀਆ ਦੇ ਵਿੱਚ, ਪਾਕਿਸਤਾਨ 'ਚ, ਹਰਿਆਣੇ 'ਚ, ਰਾਜਸਥਾਨ 'ਚ, ਹਰ ਪਾਸੇ ਜੱਟ ਹੋਣ ਦਾ ਮਤਲਬ ਜੱਟ ਹੈ।
ਤੇ ਸਿਰਫ ਛੋਟੇ ਜਿਹੇ ਇਲਾਕੇ ਦੇ ਵਿੱਚ ਜੱਟ ਹੋਣ ਦਾ ਮਤਲਬ ਕਾਸ਼ਤਕਾਰ ਕਿਸੇ ਬਰਾਦਰੀ ਦੀ ਪਛਾਣ ਮਿਟਾਉਣ ਵਾਸਤੇ ਹੁਣ ਉਹ ਜੱਟ ਜਿਹੜੇ ਨੇ ਉਹ ਆਉਂਦੇ ਨੇ ਸਾਡੀ ਬਰਾਦਰੀ ਵੈਨ ਸੇ, ਕੋਈ ਆਂਦਾ ਅਸੀਂ ਜਿਹੜਾ ਬਛੜਾ, ਕੋਈ ਆਂਦਾ ਅਸੀਂ ਜਿਹੜਾ ਆ ਜੋਤੇ ਆ, ਮਤਲਬ ਜਿੰਨੀਆਂ ਵੀ ਜੱਟਾਂ ਦੀਆਂ ਬਰਾਦਰੀਆਂ ਬੈਠੀਆਂ ਨੇ, ਲੇਕਿਨ ਅਸੀਂ ਇਹ ਸਾਰੇ ਵੱਖਰੇ ਵੱਖਰੇ ਹਾਂ। ਇੱਕ ਜਿਹੜਾ ਅਸਰਾ ਹੈ ਜਾਂ ਚੱਦੜ ਹੈ ਜਾਂ ਮੇਕਣ ਹੈ ਜਾਂ ਵੇਣਸ ਹੈ ਜਾਂ ਕੋਈ ਵੀ ਜੱਟਾਂ ਦੀ ਬਰਾਦਰੀ ਹੈ, ਉਹ ਕੀ ਪੂਰੇ ਆਲੇ ਦੁਆਲੇ ਜਿਹੜੇ ਜੱਟ ਬੈਠੇ ਨੇ ਉਹਨਾਂ ਦੇ ਰਿਸ਼ਤੇਦਾਰ ਨਹੀਂ? ਕਿਉਂ ਵੱਖਰਾ ਇੱਕ ਹੀ ਕਬੀਲਾ ਹੈ ਤੇ ਇੱਕ ਮਜ਼ਾਰੀ ਹੈ, ਲਗਾਰੀ ਹੈ, ਦ੍ਰਿਸ਼ ਹੈ ਕਿ ਬਜ਼ਦਾਰ ਹੈ, ਉਹ ਸਾਰੇ ਬਲੋਚ ਨੇ। ਉਹ ਇੱਕ ਬਰਾਦਰੀ ਹੈ ਤੇ ਸਾਡੀ ਬਰਾਦਰੀ ਨਹੀਂ। ਤੇ ਇਹ ਪ੍ਰਾਪੋਗੰਡਾ ਕਰਕੇ ਜਦੋਂ ਭਾਈ ਆਖਿਆ ਜਾਏਗਾ ਨਾ ਕਿ ਮੁਲਤਾਨ ਜਿਹੜਾ ਉਹ ਗੈਰ ਮੁਲਕੀਆਂ ਦਾ ਤੇ ਮੁਲਤਾਨ ਦੇ ਵਿੱਚ ਜੱਟ, ਰਾਜਪੂਤ, ਗੁੱਜਰ, ਰਾਈ, ਜੁਲਾਏ ਜਿਹੜੇ ਸਹੀ ਮਕਾਮੀ ਕੌਮਾਂ ਨੇ ਉਹ ਜਿਹੜੀਆਂ ਨੇ ਉਹ ਕਾਬਜ਼ ਨੇ ਔਰ ਗੈਰ ਮੁਲਕੀ ਨੇ। ਔਰ ਕਬਜ਼ਾ ਕੀਆ ਹੁਆ ਹੈ, ਕਿਹੜਾ ਕਬਜ਼ਾ ਅਸੀਂ ਕੀਤਾ ਹੈ? ਜੇ ਅੰਜੇ ਜੀ ਬਲੋਚਿਸਤਾਨ पे ਪਾਕਿਸਤਾਨ ਨੇ ਕਬਜ਼ਾ ਕੀਤਾ ਹੋਇਆ, ਫਿਰ ਇਹ ਵੀ ਗੱਲ ਸੱਚ ਮੰਨੋ। ਜੇ ਤੁਹਾਡਾ ਸਰਾਇਕਿਸਤਾਨ ਨਾਂ ਦੀ ਕੋਈ ਚਿੜੀਆ ਹੈ ਹੀ ਨਹੀਂ ਤੇ ਉਸ ਚਿੜੀਆ ਤੇ ਅਸੀਂ ਕਬਜ਼ਾ ਕਾਹਦਾ ਕੀਤਾ ਹੈ? ਬਲੋਚਿਸਤਾਨ ਤੇ ਵੀ ਫਿਰ ਆਖੋ ਕਬਜ਼ਾ ਪਾਕਿਸਤਾਨ ਦਾ, ਬਲੋਚਿਸਤਾਨ ਨੂੰ ਵੀ ਆਜ਼ਾਦ ਕਰਾ ਲਓ ਜੇ ਤੁਸੀਂ ਸਰਾਇਕਿਸਤਾਨ ਨੂੰ ਆਜ਼ਾਦ ਕਰਾਣਾ ਤੇ ਇਹ ਮੇਰਾ ਵੀਰ ਜਦੋਂ ਆਖਿਆ ਜਾਏਗਾ ਨਾ ਕਿ ਪੰਜਾਬ मुल्तान पर पंजाबियों का, मुल्तान है ही पंजाबियों का है, कब्जा बाहर ले आंदा होना, भावें फिर वो मुसलमान ने, भावें मुजफ्फर सद्दोज़ई जिहड़ा सी ना मुसलमान सी, लेकिन जदों तुसीं कहना कि ਉਹ ਮੁਸਲਮਾਨ ਦਾ ਹੱਕ ਉੱਥੇ ਜ਼ਿਆਦਾ ਹੈ ਤੇ ਮੇਰਾ ਹੱਕ ਮੁਲਤਾਨ ਤੇ ਕੋਈ ਨਹੀਂ ਹੈ, ਤੇ ਫਿਰ ਮੈਂ ਕਹਿਣਾ ਮੈਨੂੰ ਇੰਜ ਦਾ ਸੱਦੋਜ਼ਈ ਨਹੀਂ ਚਾਹੀਦਾ। ਇਹ ਗੇਮ ਜੇ ਕਿ ਹੀਰੋ ਗੈਰ ਮੁਲਕੀ ਕਿਉਂ ਨਹੀਂ ਹੁੰਦਾ। ਇਹ ਜਦੋਂ ਇਹਨਾਂ ਨੇ ਸਾਡੇ ਨਾਲ ਗੇਮ ਕੀਤੀ ਹੈ ਨਾ, ਇਹ ਹੁਣ ਪਤਾ ਕੀ ਨਾਰੇ ਲਾ ਰਹੇ ਨੇ, ਉਹ ਦਰੇਜਾ, ਕਰੇਜਾ, ਸ਼ਰੇਜਾ, ਮਰੇਜੇ। ਉਹ ਆਂਦਾ ਜੀ 7 ਕਰੋੜ ਸਰਾਕੀ ਨੇ, ਕੋਈ ਆਂਦਾ 9 ਕਰੋੜ ਸਰਾਕੀ ਨੇ, ਤੁਸੀਂ 14 ਕਰੋੜ ਹੀ ਬਣ ਜਾਓ, ਅਸੀਂ ਆਖਦੇ ਨੇ ਅਸੀਂ ਵੀ ਸਰਾਕੀ ਹੈ। ਤੇ ਜਦੋਂ ਝੂਠ ਉਹ ਜਿਹੜਾ ਉਹ ਮੌਜ਼ ਰਾਈ ਆਪ ਰਾਈ ਹੈ, ਰਾਈ ਹੈ ਨਾਂ ਲਾਂਦਾ ਆਪਣੇ ਨਾਲ ਮੌਜ਼ ਰਾਈ, ਤੇ ਆਂਦਾ ਹੀਰਾ ਮੰਡੀ ਕੀ ਪੈਦਾਵਾਰ ਹੈ ਪੰਜਾਬੀ। ਤੇ ਲਾਹੌਰ 'ਚ ਸਾਰੇ ਰਾਈ ਬੈਠੇ ਨੇ, ਰਾਈ ਬੜੇ ਵੱਡੇ ਪੰਜਾਬੀ ਨੇ, ਤੇ ਲਾਹੌਰ 'ਚ ਧੀਆਂ ਭੈਣਾਂ ਤੇਰੀਆਂ ਨਹੀਂ ਬੈਠੀਆਂ, ਉਦੋਂ ਤੁਹਾਨੂੰ ਸ਼ਰਮ ਨਹੀਂ ਆਉਂਦੀ, ਉਦੋਂ ਤੁਹਾਨੂੰ ਹਿਆ ਨਹੀਂ ਹੁੰਦੀ ਜਦੋਂ ਤੁਸੀਂ ਪੰਜਾਬੀਆਂ ਨੂੰ ਤਾਨੇ ਮਾਰਦੇ ਹੋ। ਤੇ ਕੋਈ ਸ਼ਰਮ ਕਰੋ, ਹਿਆ ਕਰੋ। ਅਸੀਂ ਯਾਰ ਪਾਕਿਸਤਾਨ ਦੀ ਅੱਜ ਵੀ ਗੱਲ ਕਰਨੇ ਆ, ਸਾਰੇ ਭਰਾਵਾਂ ਦੀ, ਪਰ ਇਹ ਜਿਹੜੀਆਂ ਤੁਸੀਂ ਬਿਲਕੁਲ ਜਾਹਲਾਨਾ ਔਰ ਗੈਰ ਅਖਲਾਕੀ ਤਾਨੇ ਮਾਰਦੇ ਹੋ ਨਾ, ਇਹਨੇ ਮਜਬੂਰ ਕਰ ਦਿੱਤਾ ਹੈ ਕਿ ਅਸੀਂ ਸੱਚ ਬੋਲੀਏ। ਫਿਰ ਵੀ ਅਸੀਂ ਸੱਚ ਹੀ ਬੋਲਾਂਗੇ।